साडे तलक वाला बंदा सी कुछ दिन पहला हार्ट अटैक नाल फौत हो गया। अल्लाह पाक दी ज़ात उन्होंने जन्नतुल फिरदौस च आला मुकाम अता फरमावे। निक्की जी गल है, बड़े गौर दे नाल सुनियो जी। असीं उहदी कबर तो हो के ना ते उहदी फातिहा आखण वास्ते जदों सफ ते गए हैं ना, तो उत्थे बैठे जियां ने दस्सिया भी इहदे मरण तो 7 दिन पहला इहदे बच्चियां ने इहनूं बड़ा मारिया। असां आख्या बच्चियां ने मारिया? हैरान हो के असां पुछया यार ਇਹਦੀ ਤੇ ਬੋਲੀਓ ਹੀ ਬੜੀ ਚੰਗੀ ਸੀ, ਐਡਾ ਚੰਗਾ ਕਿਰਦਾਰ ਇਹਦਾ, ਤੇ ਇਹਦੇ ਬੱਚਿਆਂ ਨੇ ਇਹਨੂੰ ਕਿਉਂ ਮਾਰਿਆ? ਇਤਫਾਕਨ ਉੱਥੇ ਇੱਕ ਉਹ ਜੀ ਬੈਠਾ ਸੀ ਜਿਹਨੇ ਸਾਰਾ ਮਾਜਰਾ ਆਪਣੀ ਅੱਖੀਂ ਵੇਖਿਆ। ਉਹਨੇ ਦੱਸਿਆ ਵੀ ਫਲਾਣੇ ਫਲਾਣੇ ਬੰਦੇ ਨੇ ਇਹਦੇ ਕੋਲੋਂ ਨਾ ਕੋਈ ਪੈਸੇ ਲੈਣੇ ਨੇ, ਕਰਜ਼ਾ ਲੈਣਾ ਸੀ। ਤੇ ਉਹਨੇ ਆਖਿਆ ਵੀ ਉਹ ਆ ਕੇ ਨਾ ਤੇ ਉਸ ਦਰਵਾਜ਼ਾ ਖੜਕਾਇਆ ਤੇ ਉਹਨੇ ਕੋਈ ਚੰਗਾ ਮਾੜਾ ਇਹਨੂੰ ਆਖਿਆ, ਕੋਈ ਗਾਲ ਮੰਦਾ ਕੀਤਾ ਵੀ ਤੂੰ ਅੱਗੇ ਵੀ ਵਾਅਦੇ ਮੁਆਦੇ ਕੀਤੇ ਨੇ ਤੇ ਪੈਸੇ ਨਹੀਂ ਦਿੱਤੇ। ਤੇ ਇਹ ਜਿਹੜੇ ਕਰਜ਼ਾ ਲੈਣ ਵਾਲੇ ਹੁੰਦੇ ਨੇ ਨਾ, ਬਹੁਤੇ ਬੰਦੇ ਕੋਸ਼ਿਸ਼ ਕਰਦੇ ਨੇ ਕਿ ਅਸੀਂ ਇਸ ਬੰਦੇ ਨੂੰ ਪੈਸੇ ਤੇ ਹੁਣ ਦਿੱਤੇ ਨੇ ਤੇ ਇਹਨੂੰ ਭੰਡੀਏ, ਇਹਨੂੰ ਬਿਜ਼ਤ ਕਰੀਏ ਤੇ ਲੋਕਾਂ ਨੂੰ ਦਸੀਏ ਵੀ ਇਹਨੇ ਸਾਡੇ ਕੋਲੋਂ ਕਰਜ਼ਾ ਲਿਆ ਤੇ ਅਸਾਂ ਇਹਨੂੰ ਪੈਸੇ ਦਿੱਤੇ ਨੇ। ਮੈਂ ਦੁਆ ਕਰਨਾ ਯਾ ਅੱਲਾ ਕਰਜ਼ ਜੈਸੀ ਬਿਮਾਰੀ ਦੇ ਵਿੱਚ ਜਿਹੜੇ ਜਿਹੜੇ ਵੀ ਮੁਬਤਲਾ ਨੇ ਸਭ ਕਰਜ਼ਦਾਰਾਂ ਨੂੰ ਕਰਜ਼ ਤੋਂ ਨਜਾਤ ਅਤਾ ਫਰਮਾ, ਕਿਉਂਕਿ ਕਰਜ਼ ਇੱਕ ਐਸੀ ਮੁਸੀਬਤ ਹੈ ਕਿ ਇਹ ਰਾਤਾਂ ਦੀ ਨੀਂਦ ਤੇ ਦਿਨ ਦਾ ਸਕੂਨ ਤਬਾਹ ਕਰ ਛੱਡਦਾ। ਅੱਲਾਹ ਪਾਕ ਦੀ ਜ਼ਾਤ ਸਾਨੂੰ ਸਾਰਿਆਂ ਨੂੰ ਕਰਜ਼ ਤੋਂ ਮਹਿਫੂਜ਼ ਫਰਮਾਵੇ। ਉਹਨੇ ਆਖਿਆ, ਉਹਨਾਂ ਜਦੋਂ ਚੰਗਾ ਮਾੜਾ ਆਖਿਆ ਨਾ ਤੇ ਇੰਨੀ ਦੇਰ ਨੂੰ ਇਹਦਾ ਬੱਚਾ ਅੰਦਰੋਂ ਨਿਕਲ ਆਇਆ। ਤੇ ਉਹਨੇ ਇਹਨੂੰ ਮਰਨ ਵਾਲੇ ਨੂੰ ਆਖਿਆ ਆਪਣੇ ਪਿਓ ਨੂੰ ਵੀ ਇਹਦਾ ਕਰਜ਼ਾ ਕਿਉਂ ਨਹੀਂ ਦਿੰਦਾ। ਤੇ ਉਹ ਜੋ ਬੱਚਾ ਆਪਣੇ ਪਿਓ ਨਾਲ ਸੌੜਾ ਬੋਲਿਆ ਨਾ ਤੇ ਇਹਨੇ ਆਖਿਆ ਕਿ ਯਾਰ ਮੈਂ ਤੁਹਾਡੇ ਵਾਸਤੇ ਹੀ ਕਰਜ਼ਾ ਚੁੱਕਿਆ ਸੀ ਤੇ ਮੇਰੇ ਕੋਲੋਂ ਜੇ ਉਹਦੇ ਕੋਲ ਨਹੀਂ ਦੇਣ ਹੋਇਆ ਉਹਨੂੰ ਤੇ ਹੋਰ ਕਿਤੋਂ ਵਾਧਾ ਘਾਟਾ ਕਰਨਾ ਤੇ ਆਪੇ ਮੈਂ ਦੇ ਛੱਡਣਾ, ਤੁਸੀਂ ਕਿਉਂ ਸੌੜੇ ਪੈਂਦੇ ਹੋ? ਤੇ ਉਹਨੇ ਆਖਿਆ ਸਾਡੇ ਦਰਵਾਜ਼ੇ ਤੇ ਅੱਗੋਂ ਨਾ ਆਵੇ। ਤੇ ਪਿਓ ਆਖਿਆ, ਉਹਨੇ ਆਖਿਆ ਜੇ ਇੰਨੀ ਕਿਰਾ ਕੇ ਨਾ ਇੰਨਾ ਖਿਆਲ ਹੈ ਤੇ ਤੁਹਾਡੇ ਵਾਸਤੇ ਮੈਂ ਪੈਸੇ ਚੁੱਕ ਕੇ ਬਾਹਰੋਂ ਲਿਆਂਦੇ ਨੇ, ਮੈਂ ਕੋਈ ਮੁਜਰਾ ਤੇ ਨਹੀਂ ਵੇਖਿਆ, ਕੋਈ ਸ਼ਰਾਬਾਂ ਤੇ ਨਹੀਂ ਹੋਇਆ। ਉਹਨੇ ਕਿਹਾ ਇਹ ਲਫ਼ਜ਼ ਉਸ ਬੋਲੇ ਵੀ ਮੈਂ ਕੋਈ ਸ਼ਰਾਬਾਂ ਤੇ ਨਹੀਂ ਪੀਤੀਆਂ ਜਾਂ ਕੋਈ ਚੰਗਾ ਮਾੜਾ ਕੋਈ ਭੈੜ ਤੇ ਨਹੀਂ ਪੈਸੇ ਚੁੱਕ ਕੇ ਕੀਤਾ, ਤੁਹਾਡੇ ਵਾਸਤੇ ਮੈਂ ਪੈਸੇ ਚੁੱਕੇ ਨੇ ਇਹਦੇ ਕੋਲੋਂ ਤੇ ਉਹ ਨਹੀਂ ਦਿੱਤੇ ਗਏ ਤੇ ਤੁਸੀਂ ਦੇ ਛੱਡੋ। ਉਹਨੇ ਆਖਿਆ ਵੀ ਤੇਰੀ ਮਿਹਰਬਾਨੀ, ਤੈਨੂੰ ਅਸੀਂ ਨਾ ਪੈਸੇ ਦੇ ਛੱਡਨੇ ਆ ਛੇਤੀ। ਉਹਨੇ ਆਖਿਆ, ਉਹ ਬੰਦਾ ਟੁਰ ਗਿਆ ਤੇ ਇਹਦੇ ਬੱਚਿਆਂ ਨੇ ਦੋਵਾਂ ਨੇ, ਪਹਿਲਾਂ ਵੱਡੇ ਨੇ ਮਾਰਿਆ ਫਿਰ ਨਿੱਕੇ ਬੱਚੇ ਨੇ ਮਾਰਿਆ ਤੇ ਇਹਦਾ ਖੂਨ ਨਿਕਲ ਆਇਆ। ਉਹਨੇ ਆਖਿਆ ਫਿਰ ਉਹਦੇ ਮਾਰਨ ਤੋਂ ਕੋਈ 7 ਦਿਨ ਬਾਅਦ ਨਾ ਇਹ ਫੌਤ ਹੋ ਗਿਆ। ਹਾਰਟ ਅਟੈਕ ਹੋਇਆ, ਚਲੋ ਅੱਲਾ ਦੀ ਰਜ਼ਾ ਸੀ, ਵਕਤ ਮੁਕਰਰ ਸੀ, ਟਾਈਮ ਆਇਆ ਉਹ ਫੌਤ ਹੋ ਗਿਆ। ਪੂਰੇ ਇਲਾਕੇ ਦੇ ਵਿੱਚ ਗੱਲ ਧੁੰਮੀ। ਜਦੋਂ ਉਹ ਫੌਤ ਹੋਇਆ ਨਾ ਤੇ ਉਹ ਹੀ ਬੱਚੇ ਰੋਣ ਲੱਗੇ ਤੇ ਲੋਕਾਂ ਆਖਿਆ ਬਹਿ ਜਾਓ, ਤੁਹਾਡਾ ਰੋਣਾ ਬਣਦਾ ਨਹੀਂ। ਲੋਕਾਂ ਨੇ ਫਿਰ ਬੜੇ ਬੜੇ ਅਲਕਾਬ ਉਹਨਾਂ ਨੂੰ ਦਿੱਤੇ, ਚੰਗਾ ਮਾੜਾ। ਆਖਿਆ ਤੁਹਾਡਾ ਰੋਣਾ ਨਹੀਂ ਬਣਦਾ, ਕਿਹਨੂੰ ਰੋਂਦੇ ਹੋ ਜਿਹਨੂੰ ਇਹ 7 ਦਿਨ ਪਹਿਲਾਂ ਮਾਰਿਆ ਜੀ? ਤੇ ਕਿਹੜੇ ਜੁਰਮ ਦੇ ਵਿੱਚ? ਜਿਹਨੇ ਤੁਹਾਡੇ ਵਾਸਤੇ ਪੈਸੇ ਚੁੱਕੇ ਹਨ, ਕੋਈ ਆਪਣੀ ਯਾਸ਼ੀ ਵਾਸਤੇ ਪੈਸੇ ਨਹੀਂ ਸਨ ਚੁੱਕੇ ਤੇ ਹੁਣ ਉਹਦੀ ਮੰਜੀ ਫੜ ਫੜ ਕੇ ਰੋਂਦੇ। ਉਹਨੇ ਆਖਿਆ ਜਿਹਨੇ ਬਹੁਤਾ ਮਾਰਿਆ ਸੀ ਨਾ ਤੇ ਸੱਚੀ ਮੁੱਚੀ ਲੋਕਾਂ ਵੀ ਤੇ ਰਿਸ਼ਤੇਦਾਰਾਂ ਵੀ ਉਹਨੂੰ ਮੰਜੀ ਦੇ ਨੇੜੇ ਨਹੀਂ ਹੋਣ ਦਿੱਤਾ। ਯਾਰ ਮੈਂ ਆਨਾ ਕਿ ਕਦਰ ਕਰਨੀ ਹੈ ਤੇ ਜਿਉਂਦਿਆਂ ਦੀ ਕਰੋ। ਆ ਮੋਇਆਂ ਨੂੰ ਰੋਣ ਦਾ ਕੀ ਫਾਇਦਾ? ਕੋਈ ਮਰ ਜਾਵੇ ਤੇ ਫਿਰ ਉਹਨੂੰ ਰੋਣ ਦਾ ਕੀ ਫਾਇਦਾ? ਯਾਰ ਮੋਏ ਦੇ ਮੂੰਹ ਨੂੰ ਮੱਕਣ ਲਾਉਣ ਦਾ ਕੀ ਫਾਇਦਾ? ਆ ਬੰਦੇ ਜਿਉਂਦੇ ਤਰਸਦੇ ਰਹਿੰਦੇ ਨੇ ਕਿ ਸਾਡਾ ਕੋਈ ਹਾਲ ਹੀ ਪੁੱਛ ਲੈ ਸਾਡੇ ਜੰਮਿਆਂ ਦੇ ਵਿੱਚੋਂ, ਆ ਸਾਨੂੰ ਕੋਈ ਦੁੱਧ ਪੁੱਛ ਲੈ, ਪਾਣੀ ਪੁੱਛ ਲੈ, ਫਰੂਟ ਪੁੱਛ ਲੈ। ਜਿਉਂਦਿਆਂ ਦੇ ਕੋਲ ਬੱਚੇ ਬਹਿਣਾ ਗਵਾਰਾ ਨਹੀਂ ਕਰਦੇ ਤੇ ਜਦੋਂ ਉਹ ਹੀ ਬੰਦਾ ਮਰ ਜਾਵੇ ਤੇ ਉਹਦੀ ਕਬਰ ਦੇ ਦੁਆਲੇ ਫੁੰਮਣੀਆਂ ਪਾਉਣ ਦਾ ਕੀ ਫਾਇਦਾ? ਯਾਰ ਕੀ ਫਾਇਦਾ ਉਹਨਾਂ ਫੇਰੀਆਂ ਦਾ, ਉਹ ਅਥਰੂ ਵਗਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਜਿਉਂਦਿਆਂ ਨੂੰ ਨਹੀਂ ਪੁੱਛਿਆ, ਜਿਉਂਦਿਆਂ ਨੂੰ ਫਰੂਟ ਨਹੀਂ ਪੁੱਛਿਆ, ਦੁੱਧ ਨਹੀਂ ਪੁੱਛਿਆ, ਉਹਨਾਂ ਨੂੰ ਮਤਲਬ ਕੋਈ ਰੋਟੀ ਟੁੱਕਰ ਨਹੀਂ ਪੁੱਛਿਆ। ਮਰ ਜੇ ਤੇ ਫਿਰ ਦੇਗਾਂ ਚੜਾਉਣ ਦਾ ਕੀ ਫਾਇਦਾ? ਯਾਰ ਕਦਰ ਕਰਨੀ ਹੈ ਤੇ ਜਿਉਂਦਿਆਂ ਦੀ ਕਰੋ। ਤਵੱਜੋ ਹੈ ਮੇਰੀ ਗੱਲ ਨਾਲ? ਇਹਨਾਂ ਚੀਜ਼ਾਂ ਦਾ ਅਹਿਸਾਸ ਬੰਦੇ ਨੂੰ ਉਦੋਂ ਹੁੰਦਾ ਜਦੋਂ ਬੰਦਾ ਖੁਦ ਬਾਪ ਬਣਦਾ, ਉਦੋਂ ਪਤਾ ਲੱਗਦਾ ਕਿ ਬਾਪ ਦਾ ਪਿਆਰ ਕੀ ਚੀਜ਼ ਹੈ, ਮਾਂ ਦਾ ਪਿਆਰ ਕੀ ਚੀਜ਼। ਔਰਤ ਨੂੰ ਵੀ ਉਦੋਂ ਪਤਾ ਲੱਗਦਾ ਜਦੋਂ ਔਰਤ ਖੁਦ ਮਾਂ ਬਣਦੀ, ਫਿਰ ਉਹਨੂੰ ਆਪਣੇ ਮਾਂ ਪਿਓ ਦੇ ਪਿਆਰ ਦਾ ਅਹਿਸਾਸ, ਫਿਰ ਉਹਨੂੰ ਕਦਰ ਹੁੰਦੀ। ਤਵੱਜੋ ਹੈ ਮੇਰੀ ਗੱਲ ਨਾਲ? ਇੱਕ ਨਿੱਕੀ ਜਿਹੀ ਗੱਲ ਸੁਣਾਉਣਾ ਚਾਹੁੰਦਾ, ਬੜੀ ਤਵੱਜੋ ਨਾਲ ਸੁਣਿਆ। ਗਰਮੀਆਂ ਦੇ ਦਿਨ ਸਨ ਤੇ ਤਪਸ਼ ਬੇਬਾਹ ਸੀ ਤੇ ਇੱਕ ਵਿਆਹਿਆ ਵਰਿਆ ਬਾਲ ਬੱਚੜਦਾਰ ਬੰਦਾ ਸੀ ਤੇ ਪੈਲੀ ਦੇ ਵਿੱਚ ਹਲ ਪਿਆ ਵਾਂਦਾ ਸੀ, ਪੈਲੀ ਪਿਆ ਵਾਂਦਾ ਸੀ। ਉਹਦਾ ਵਡੇਰਾ ਪਿਓ ਟੁਰ ਗਿਆ ਤੇ ਜਾ ਕੇ ਆਖਣ ਲੱਗਾ, ਪੁੱਤਰ ਇਹ ਸੂਰਜ ਥੋੜਾ ਜਿਹਾ ਥੱਲੇ ਹੁੰਦਾ ਨਾ, ਜ਼ਰਾ ਤਪਸ਼ ਘੱਟ ਹੁੰਦੀ ਹੈ ਤੇ ਬਾਕੀ ਕੰਮ ਫੇਰ ਕਰ ਲਈ, ਹਲ ਛੱਡ ਕੇ ਆ ਜਾ, ਗਰਮੀ ਬੇਬਾਹ ਹੈ। ਉਹ ਆਖਣ ਲੱਗਾ, ਬਾਈ ਤੁਹਾਨੂੰ ਕੀ ਪਤਾ, ਆ ਕੰਮ ਸਿਰ ਤੇ ਚੜਿਆ, ਜਾਓ ਜਾ ਕੇ ਤੁਸੀਂ ਆਰਾਮ ਕਰੋ, ਮੈਨੂੰ ਕੰਮ ਕਰਾਉਣ ਦਿਓ। ਉਸ ਆਖਿਆ, ਪੁੱਤਰ ਇੱਥੇ ਰੁਕ ਪਰਚਦਾ ਪਿਆ, ਆ ਛਾਵੇਂ ਪਿਆ। ਹੁਣ ਜਦੋਂ ਪਿਓ ਲਵੈਂਜ ਕਰਕੇ ਵੇਖਿਆ ਨਾ ਤੇ ਪਿਓ ਜਾ ਕੇ ਛਾਵੇਂ ਬਹਿ ਗਿਆ। ਛਾਵੇਂ ਬਹਿ ਤੇ ਗਿਆ ਪਰ ਉਹਦੇ ਅੰਦਰ ਸੌੜ ਪਵੇ ਕਿ ਯਾਰ ਇਹਨੂੰ ਕਿਵੇਂ ਅਹਿਸਾਸ ਹੋਏਦਾ ਕਿ ਮੈਂ ਇਹਦੇ ਨਾਲ ਕਿੰਨਾ ਪਿਆਰ ਕਰਨਾ।
घर भी नेड़े सी ते वडेरा बाबा घर टुर गया, तो जाके ਉਹਦਾ 5 ਸਾਲਾਂ ਦਾ ਨਿੱਕਾ ਸਾਰਾ ਬੱਚਾ ਕੁਛੜੇ ਚੁੱਕ ਲਿਆ ਕੇ ਨਾ ਤੇ ਜਿੱਥੇ ਹੱਲ ਪਿਆ ਵਾਂਦਾ ਸੀ ਨਾ ਉਸ ਬੰਨੇ ਦੇ ਉੱਤੇ ਬੱਚੇ ਨੂੰ ਖਿਲਾਰ ਛੜਿਆ। ਜਦੋਂ ਉਹ ਫੇਰਾ ਲਾ ਕੇ ਆਇਆ ਨਾ, ਸਿਆੜ ਕੱਢ ਕੇ ਵਾਪਸ ਆਇਆ ਤੇ ਉਹਦੀ ਨਜ਼ਰ ਆਪਣੇ ਬੱਚੇ ਵੱਲ ਪਈ ਨਾ, ਤੇ ਇੰਜ ਵੇਂਦੇ ਸਨ, ਹੱਲ ਛੱਡ ਕੇ ਤੇ ਭੱਜਿਆ ਆਪਣੇ ਬੱਚੇ ਵੱਲ ਲਾਇਆ ਤੇ ਆ ਕੇ ਤੇ ਆਖਣ ਲੱਗਾ, ਬਾਈ ਤੁਹਾਨੂੰ ਪਤਾ ਨਹੀਂ ਲੱਗਾ ਨਿੱਕੇ ਜਿਹੇ ਫੁੱਲ ਨੂੰ ਧੁੱਪੇ ਲਿਆ ਖਿਲਾ ਰਿਹਾ ਜੇ, ਇੰਨੀ ਗਰਮੀ ਹੈ ਤਪਸ਼ ਜੇ, ਆ ਨਿੱਕੇ ਜਿਹੇ ਜਾਣੇ ਨੂੰ ਕਿਉਂ ਚੁੱਕ ਲਿਆਂਦਾ ਜੋ? ਆਖਿਆ ਪੁੱਤਰ ਹੁਣ ਧਰੂ ਪਈ ਆ ਖਿੱਚ ਪਈ ਆ ਹੁਣ ਸੀਨੇ ਦੇ ਵਿੱਚ, ਇਹ ਹੁਣ ਸਾਹਸ ਹੋਇਆ ਹੀ ਨਾ। ਤੇ ਉਸ ਆਖਿਆ ਤੂੰ ਭਾਵੇਂ ਜਿੱਡਾ ਮਰਜ਼ੀ ਵੀ ਵੱਡਾ ਹੋ ਗਿਆ ਨਾ, ਤੇ ਮੇਰੇ ਵਾਸਤੇ ਅਜੇ ਵੀ ਤੂੰ ਐਡਾ 5 ਸਾਲਾਂ ਜਿੱਡਾ ਹੀ, ਮੇਰੇ ਵਾਸਤੇ ਅਜੇ ਵੀ ਤੂੰ ਜਾਣਾ ਹੀ ਹੈ ਤੇ ਛਾਵੇਂ ਆਈ। ਉਹਦੀਆਂ ਅੱਖਾਂ 'ਚ ਅੱਥਰੂ ਆ ਗਏ ਤੇ ਛੱਡ ਕੇ ਆਲ ਉਸੇ ਵੇਲੇ ਆਪਣੇ ਪੁੱਤਰ ਨੂੰ ਚੁੱਕਿਓ ਤੇ ਆਪਣੇ ਪਿਓ ਦੇ ਨਾਲ ਛਾਵੇਂ ਟੁਰ ਗਿਆ। ਹਾਂ, ਬੰਦੇ ਨੂੰ ਮਾਂ ਪਿਓ ਦੇ ਪਿਆਰ ਦਾ ਉਦੋਂ ਪਤਾ ਲੱਗਦਾ ਜਦੋਂ ਬੰਦਾ ਖੁਦ ਬਾਪ ਬਣਦਾ। ਉਨੀ ਦੇਰ ਤੱਕ ਸਮਝਦਾ ਮਜ਼ਾਕ ਹੀ ਹੈ ਸਾਰਾ। ਤਵੱਜੋ ਹੈ ਮੇਰੀ ਗੱਲ ਨਾਲ? ਮੈਂ ਵਾਲਦੈਨ ਦੇ ਬਾਰੇ ਗੱਲ ਆਉਣਾ ਚਾਹੁੰਦਾ ਕਿ ਆਪਣੇ ਬਾਪ ਦੀ ਕਦਰ ਕਰੋ, ਆਪਣੀ ਮਾਂ ਦੀ ਕਦਰ ਕਰੋ। ਜਿਹੜੇ ਲੋਕ ਆਪਣੀ ਮਾਂ ਦੀ ਕਦਰ ਨਹੀਂ ਨਾ ਕਰਦੇ, ਉਹ ਸਾਰੀ ਜ਼ਿੰਦਗੀ ਬੇਮੁਰਾਦ ਰਹਿੰਦੇ। ਜਾਂ ਆਪਣੇ ਬਾਪ ਦੀ ਜਿਹੜੇ ਬੰਦੇ ਅਹਿਮੀਅਤ ਨੂੰ ਜਾਣਦੇ ਹੀ ਨਹੀਂ, ਆਪਣੇ ਬਾਪ ਨੂੰ ਬਾਪ ਸਮਝਦੇ ਨਹੀਂ ਕਿ ਸਾਡਾ ਪਿਓ ਹੈ, ਉਹ ਸਮਝਦੇ ਨੇ ਕਿ ਜਿਵੇਂ ਸਾਡਾ ਇੱਕ ਨੌਕਰ ਹੈ, ਸਾਡੇ ਕੰਮ ਇਹਨੇ ਕਰਨੇ ਹੀ ਕਰਨੇ ਸਨ। ਮੈਂ ਇੱਕ ਦਿਨ ਇੱਕ ਗੱਲ ਪਿਆ ਸੁਣਨਾ ਸੀ ਤੇ ਮੇਰੇ ਰੋਂਗਟੇ ਖੜੇ ਹੋ ਗਏ। ਹਜ਼ਰਤ ਮੂਸਾ अलैहिस्सलातु वस्सलाम ਦੀ ਜਦੋਂ ਵਾਲਦਾ ਮਾਜਦਾ ਫੌਤ ਹੋਈਆਂ ਨਾ, ਤੇ ਰੱਬੇ ਕਾਇਨਾਤ ਦੀ ਬਾਰਗਾਹ ਦੇ ਵਿੱਚ ਹਾਜ਼ਰੀ ਦੇਣ ਵਾਸਤੇ ਕੋਹੇ ਤੂਰ ਦੇ ਉੱਤੇ ਜਦੋਂ ਗਏ, ਤੇ ਜਾ ਕੇ ਜਦੋਂ ਅੱਲਾ ਦੀ ਬਾਰਗਾਹ ਦੇ ਵਿੱਚ ਹਾਜ਼ਰ ਹੋਣ ਲੱਗੇ ਨਾ, ਤੇ ਅੱਲਾ ਫਰਮਾਇਆ ਮੂਸਾ ਜੁੱਤੀਆਂ ਲਾ ਕੇ ਆ। ਆਵਾਜ਼ ਆਈ ਗੈਬ ਦੇ ਵਿੱਚ ਕਿ ਜੁੱਤੀਆਂ ਲਾ ਕੇ ਅਗਾਂਹ ਹੋਣਾ ਮੈਂ। ਤੇ ਮੂਸਾ अलैहिस्सलाम ਜੁੱਤੀਆਂ ਲਾ ਕੇ ਨਾ ਤੇ ਜਦੋਂ ਅਗਾਂਹ ਗਏ ਤੇ ਜਾ ਕੇ ਰੋ ਪਏ, ਆਖਣ ਲੱਗੇ ਰੱਬਾ ਅਜੇ ਤੇ ਮਾਂ ਦੀ ਕਬਰ ਦੀ ਮਿੱਟੀ ਵੀ ਖੁਸ਼ਕ ਨਹੀਂ ਹੋਈ, ਅਜੇ ਤੇ ਮੈਂ ਟੁੱਟਾ ਦਿਲ ਲੈ ਕੇ ਤੇਰੇ ਕੋਲ ਆਇਆ ਸੀ ਕਿ ਮੈਨੂੰ ਮਰਹਮ ਲਾਏਂਦਾ, ਤੇ ਤੂੰ ਹੀ ਮੇਰੇ ਨਾਲ ਇਸ ਤਰ੍ਹਾਂ ਕਰਨ ਲੱਗ ਪਿਆ। ਅੱਲਾ ਫਰਮਾਇਆ ਮੂਸਾ ਤੂੰ ਆਂਦਾ ਹੁੰਦਾ ਸੀ ਨਾ ਕਿ ਮੈਂ ਜਦੋਂ ਤੇਰੇ ਕੋਲ ਆਉਣਾ ਵਾ ਹਮ ਕਲਾਮ ਹੋਣ ਵਾਸਤੇ ਕੋਹੇ ਤੂਰ ਵੱਲ ਟੁਰਨਾ ਵਾ, ਤੇ ਮੇਰੇ ਕੰਨਾਂ ਦੇ ਨੇੜਿਓਂ ਇੱਕ ਛੂੰ ਕਰਦੀ ਕੋਈ ਸ਼ੈ ਲੰਘਦੀ, ਕੋਈ ਆਵਾਜ਼ ਆਉਂਦੀ ਹੈ ਮੈਨੂੰ। ਤੇ ਹਜ਼ਰਤ ਮੂਸਾ अलैहिस्सलाम ਆਖਣ ਲੱਗੇ ਆਹੋ ਮੈਂ ਆਂਦਾ ਸਾਂ ਕਿ ਜਦੋਂ ਮੈਂ ਘਰੋਂ ਨਿਕਲਣਾ ਵਾ ਤੇਰੇ ਨਾਲ ਮੁਲਾਕਾਤ ਕਰਨ ਵਾਸਤੇ ਆਉਣਾ ਵਾ, ਤੇ ਉਦੋਂ ਮਤਲਬ ਕਿ ਮੇਰੇ ਕੋਲੋਂ ਦੀ ਇੱਕ ਚੀਜ਼ ਲੰਘਦੀ ਹੈ, ਕੋਈ ਛੂੰ ਕਰਕੇ ਨਜ਼ਰ ਵੀ ਨਹੀਂ ਆਉਂਦੀ। ਅੱਲਾ ਫਰਮਾਇਆ ਗੈਬ 'ਚੋਂ ਆਵਾਜ਼ ਆਈ ਕਿ ਮੂਸਾ ਅੱਜ ਕੋਈ ਆਵਾਜ਼ ਆਈ ਹੈ, ਕੋਈ ਕੰਨਾਂ ਦੇ ਨੇੜਿਓਂ ਛੂੰ ਕਰਕੇ ਚੀਜ਼ ਗੁਜ਼ਰੀ ਹੈ? ਤੇ ਹਜ਼ਰਤ ਮੂਸਾ अलैहिस्सलाम ਆਖਣ ਲੱਗੇ ਨਹੀਂ ਅੱਜ ਤੇ ਕੋਈ ਆਵਾਜ਼ ਨਹੀਂ ਆਈ। ਅੱਲਾ ਫਰਮਾਇਆ ਮੂਸਾ ਹੁਣ ਸੰਭਲ ਕੇ ਰਹੇ, ਅੱਜ ਤੂੰ ਪਹਿਲਾਂ ਤੂੰ ਆਉਣਾ ਹੈ ਨਾ, ਤੇ ਜਿਹੜੀ ਛੂੰ ਕਰਕੇ ਤੇਰੇ ਕੋਲੋਂ ਦੀ ਚੀਜ਼ ਲੰਘਦੀ ਸੀ ਨਾ, ਉਹ ਤੇਰੀ ਮਾਂ ਦੀ ਦੁਆ ਸੀ। ਹੁਣ ਜ਼ਰਾ ਸੰਭਲ ਕੇ ਰਵੇਂ, ਤੇਰੇ ਪਿੱਛੋਂ ਦੁਆ ਵਾਲਾ ਸਿਲਸਿਲਾ ਖਤਮ ਹੋ, ਤੇਰੇ ਪਿੱਛੇ ਜਿਹੜਾ ਹੱਥ ਚੁੱਕਣ ਵਾਲਾ ਰੋਜ਼ ਨਾ ਮੁੱਕ। ਇਹ ਜਿੰਨੇ ਬਾਹਰ ਰਹਿਣ ਵਾਲੇ ਨੇ, ਭਾਵੇਂ ਇੱਥੇ ਰਹਿਣ ਵਾਲੇ ਨੇ, ਰਾਤਾਂ ਨੂੰ ਤੱਕੀਆਂ ਦੇ ਵਿੱਚ ਚੱਕੀਆਂ ਥੱਲੇ ਸਰਾਣਿਆਂ ਥੱਲੇ ਮੂੰਹ ਦੇ ਦੇ ਕੇ ਫੇਰ ਆਉਂਦੇ, ਫਿਰ ਕੰਬਲਾਂ ਦੇ ਵਿੱਚ ਮੂੰਹ ਦੇ ਦੇ ਕੇ ਰੋਂਦੇ ਨੇ ਸਾਡੀ ਮਾਂ ਨਹੀਂ ਰਹੀ, ਸਾਡਾ ਬਾਪ ਨਹੀਂ ਰਿਹਾ। ਕੀ ਫਾਇਦਾ ਫਿਰ ਬਾਅਦ ਦੇ ਵਿੱਚ ਰੋਣ ਦਾ ਜੇ ਜਿਉਂਦਿਆਂ ਦੀ ਕਦਰ ਨਹੀਂ ਕਰਨੀ। ਮੈਂ ਹੱਥ ਜੋੜ ਕੇ ਅਰਜ਼ ਕਰਨਾ ਕਿ ਅਗਰ ਕਦਰ ਕਰਨੀ ਹੈ ਤਾਂ ਜਿਉਂਦਿਆਂ ਦੀ ਕਦਰ ਕਰੋ, ਮੋਇਆਂ ਨੂੰ ਰੋਣ ਦਾ ਕੋਈ ਫਾਇਦਾ ਨਹੀਂ।